फैसलाबाद इस तरह लग रहा वा कि जिस तरह कोई नो गो एरिया या शराबगोट टाइप नहीं बन गया होंदा। गैरत के नाम ते कतल कर दिओ, कोई लाश जिहड़ी आ उहनूं नहर च सुट दिओ, कोई पुछण वाला नहीं, कोई दस्सण वाला नहीं हैगा। अगर एक पुलिस नूं कोई लाश मिली है ते ओह पुलिस जाने ते ओहदा काम जाने, बाकी किसी ने नहीं करना। बाकी सारे अदारे जिहड़े आ ना ओह सौ जांदे आ, जिहदे विच हस्पताल आ जांदे आ, खराती अदारे आ जांदे आ, पुलिस चोरां नूं फड़े, डाकुआं नूं फड़े कि लाशां नूं दबदी फिरे। पिछले 4 दिन दे विच 3 लाशां जिहड़ियां ना ओह साईं वाले दे इलाके दे विचों बरामद होईयां। SHO जनाब कमलियां तरह भजदा फिरदा रहा। कदी ओह अलैड हस्पताल लैके गया लाश, फिर ओह जनाब TSQ झुमरे लैके गया, उन्हें कहा जी साडे कोल जगह ही कोई नहीं। ना उहनूं आप ओह गुसल दे सकदे आ, ना उहनूं आप ओहदी तदफीन कर सकदे आ। ओह की करन विचारे, लिहाजा उन्होंने भज नट पूरी की। ईदी वालियां को गए, सलानी वालियां को चले गए, फिजाने मदीना वालियां को चले गए। लेडी कांस्टेबल सी उन्हें गुसल दिता, ओहदा जनाजा पढ़ाया, अमानतन उहनूं दफना दिता। नाम निहाद औरत मार्च के नाम ते असीं बड़े सारे सामने आ जन्ने आ कि जनाब औरत मार्च होण लगा वा, औरतां दे हकूक दी जंग लड़ो। बई ਜਿਹੜੀਆਂ ਔਰਤਾਂ ਨੂੰ ਕਤਲ ਕਰ ਦਿੱਤਾ ਗੈਰਤ ਦੇ ਨਾਮ ਤੇ, ਉਹਨਾਂ ਦੀਆਂ ਲਾਸ਼ਾਂ ਰੱਖਣ ਨੂੰ ਤੇ ਤੁਹਾਡੇ ਕੋਲ ਜਗ੍ਹਾ ਕੋਈ ਨਹੀਂ ਹੈਗੀ। ਹੁਣ ਅੱਜ ਫਿਰ 2 ਲੱਭ ਗਈਆਂ ਵਾ। ਹੁਣ ਉਹ ਚੋਰਾਂ ਨੂੰ ਲੱਭੇਗਾ, ਡਾਕੂਆਂ ਨੂੰ ਲੱਭੇਗਾ, ਰੱਸਾਗੀਰਾਂ ਨੂੰ ਫੜੇਗਾ, ਮਨਸ਼ੀਆਤ ਵਾਲਿਆਂ ਨੂੰ ਫੜੇਗਾ, ਜਾਂ ਡੈੱਡ ਬੋਡੀ ਲੈ ਕੇ ਦਰਬਾਦਰ ਫਿਰੇਗਾ। ਜਨਾਬ ਅਲਾਈਡ ਹਸਪਤਾਲ ਚਲ ਜਾਓ, ਉਹ ਕਹਿੰਦੇ ਸਾਡੇ ਫਰੀਜ਼ਰ ਖਰਾਬ ਆ। ਜਿਹੜੇ TSQ ਹਸਪਤਾਲ ਆ ਉਹ ਕਹਿੰਦੇ ਸਾਡੇ ਕੋਲ ਸਿਰੇ ਤੋਂ ਇੰਤਜ਼ਾਮ ਹੀ ਕੋਈ ਨਹੀਂ ਹੈਗਾ। ਇੱਕ ਅਸੀਂ ਸ਼ਹਿਰੇ ਖਮੋਸ਼ਾ ਬਣਾਇਆ, ਉੱਥੇ ਜਨਾਬ ਗਵਰਨਮੈਂਟ ਦਾ ਫਰੀਜ਼ਰ ਪਿਆ ਆ, ਅਰਸਾ ਦਰਾਜ਼ ਤੋਂ ਖਰਾਬ ਆ। ਫੈਸਲਾਬਾਦ ਦੇ ਵਿੱਚ ਕਿੰਨੇ ਫਰੀਜ਼ਰ ਪਏ ਆ, ਕਿੰਨੇ ਖਰਾਬ ਹੋਏ ਪਏ ਆ, ਕਿਹਦੀ ਕਾਰਕਰਦਗੀ ਸਿਫਰ ਹੈਗੀ ਆ। अस्सलाम वालेकुम। अच्छा, फैसलाबाद इस तरह लग रहा वा कि जिस तरह कोई नो गो एरिया या शराबगोट टाइप नहीं बन गया होंदा कि किसी नूं गैरत के नाम ते कतल कर दिओ, कोई लाश जिहड़ी आ उहनूं नहर च सुट दिओ, किसी नूं जो मर्जी कर लो, कोई पुछण वाला नहीं, कोई दस्सण वाला नहीं हैगा। लेकिन इत्थे मैं एक गल जरूर कहांगा कि SHO साईं वाले दी जिहड़ी कारकरदगी है ना, ਉਹਦੇ ਤੇ ਮੈਨੂੰ ਅੱਜ ਮੇਰਾ ਦਿਲ ਕਰ ਰਿਹਾ ਵਾ ਕਿ ਮੈਂ ਉਹਨੂੰ ਸਲਾਮ ਪੇਸ਼ ਕਰਾਂ। ਜਿਹੜੀ ਉਹਨੇ ਕਾਵਸ਼ ਕੀਤੀ ਜਿੰਨੀ ਉਹ ਕਰ ਸਕਦਾ ਸੀਗਾ, ਲੇਕਿਨ ਸਾਡਾ ਵੀ ਇੱਕ ਅਲਮੀਆ ਬਣ ਗਿਆ ਵਾ ਕਿ ਅਸੀਂ ਕਹਿੰਦੇ ਆ ਕਿ ਕੋਈ ਵੀ ਕੰਮ ਹੈ ਨਾ ਇਹ ਫੈਸਲਾਬਾਦ ਪੁਲਿਸ ਨੇ ਹੀ ਕਰਨਾ ਵਾ, ਬਾਕੀ ਕਿਸੇ ਨੇ ਨਹੀਂ ਕਰਨਾ। ਬਾਕੀ ਸਾਰੇ ਅਦਾਰੇ ਜਿਹੜੇ ਆ ਨਾ ਉਹ ਸੌ ਜਾਂਦੇ ਆ, ਜਿਹਦੇ ਵਿੱਚ ਹਸਪਤਾਲ ਆ ਜਾਂਦੇ ਆ, ਖਰਾਤੀ ਅਦਾਰੇ ਆ ਜਾਂਦੇ ਆ, ਬਾਕੀ ਅਦਾਰੇ ਆ ਜਾਂਦੇ ਆ। ਉਹ ਕਹਿੰਦੇ ਠੀਕ ਹੈ ਜੀ, ਅਗਰ ਇੱਕ ਪੁਲਿਸ ਨੂੰ ਕੋਈ ਲਾਸ਼ ਮਿਲੀ ਆ ਤੇ ਉਹ ਪੁਲਿਸ ਜਾਣੇ ਤੇ ਉਹਦਾ ਕੰਮ ਜਾਣੇ। ਪੁਲਿਸ ਉਹਦੇ ਤੇ ਕੀ ਕਰੇ? ਪੁਲਿਸ ਚੋਰਾਂ ਨੂੰ ਫੜੇ, ਡਾਕੂਆਂ ਨੂੰ ਫੜੇ ਕਿ ਲਾਸ਼ਾਂ ਨੂੰ ਦਬਦੀ ਫਿਰੇ। ਠੀਕ ਹੈ, ਲੇਕਿਨ ਕਿਉਂਕਿ ਅਸੀਂ ਜ਼ਮਾਨਾ ਜਾਹਲੀਅਤ 'ਚ ਜਾ ਚੁੱਕੇ ਹਾਂ, ਜਿਹੜੇ ਹਾਲਾਤੋਂ ਵਾਕਿਆਤ ਨਜ਼ਰ ਆ ਰਹੇ। ਪਿਛਲੇ 4 ਦਿਨ ਦੇ ਵਿੱਚ 3 ਲਾਸ਼ਾਂ ਜਿਹੜੀਆਂ ਨਾ ਉਹ ਸਾਈਆਂ ਵਾਲੇ ਦੇ ਇਲਾਕੇ ਦੇ ਵਿੱਚੋਂ ਬਰਾਮਦ ਹੋਈਆਂ। ਇੱਕ ਲਾਸ਼ ਜਿਹੜੀ ਹੈ ਪਹਿਲੇ ਮਿਲੀ ਹੈ 22 ਸਾਲਾ ਲੜਕੀ ਦੀ ਮਿਲੀ ਹੈ। 22 ਸਾਲਾ ਲੜਕੀ ਦੀ ਲਾਸ਼ ਜਦੋਂ ਮਿਲੀ ਹੈ, SHO ਜਨਾਬ ਜਿਵੇਂ ਨਾ ਉਹ ਮਤਲਬ ਕਮਲਿਆਂ ਤਰ੍ਹਾਂ ਭਜਦਾ ਫਿਰਦਾ ਰਿਹਾ। ਕਦੀ ਉਹ ਅਲੈਡ ਹਸਪਤਾਲ ਲੈ ਕੇ ਗਿਆ ਲਾਸ਼, ਉਹਨਾਂ ਨੇ ਕਿਹਾ ਜੀ ਸਾਡੇ ਕੋਲ ਜਗ੍ਹਾ ਹੀ ਕੋਈ ਨਹੀਂ ਹੈਗੀ। ਫਿਰ ਉਹ ਜਨਾਬ TSQ ਝੁਮਰੇ ਲੈ ਕੇ ਗਿਆ, ਉਹਨੇ ਕਿਹਾ ਜੀ ਸਾਡੇ ਕੋਲ ਜਗ੍ਹਾ ਹੀ ਕੋਈ ਨਹੀਂ। ਉਸ ਤੋਂ ਬਾਅਦ ਉਹਨੇ ਖਰਾਤੀ ਅਦਾਰਿਆਂ ਨਾਲ ਜਨਾਬ ਰਜੂ ਕਰਨਾ ਸ਼ੁਰੂ ਕਰਤਾ। ਬੇਬਸ ਹੈਗਾ ਨਾ, ਇੱਕ ਲੜਕੀ ਦੀ ਲਾਸ਼ ਆ, 22 ਸਾਲਾ ਲੜਕੀ ਆ, ਉਹਨੂੰ ਵਿਚਾਰਾ ਕੀ ਕਰੇਗਾ? ਨਾ ਉਹਨੂੰ ਆਪ ਉਹ ਗੁਸਲ ਦੇ ਸਕਦੇ ਆ, ਨਾ ਉਹਨੂੰ ਆਪ ਉਹਦੀ ਤਦਫੀਨ ਕਰ ਸਕਦੇ ਆ। ਉਹ ਕੀ ਕਰਨ ਵਿਚਾਰੇ? ਲਿਹਾਜ਼ਾ ਉਹਨਾਂ ਨੇ ਭੱਜ ਨੱਠ ਪੂਰੀ ਕੀਤੀ। ਉਹ ਜਨਾਬ ਈਦੀ ਵਾਲਿਆਂ ਕੋ ਗਏ, ਈਦੀ ਵਾਲਿਆਂ ਨੂੰ ਆ ਕੇ ਪੁੱਛਿਆ ਜੀ ਤੁਹਾਡੇ ਕੋਲ ਕੋਈ ਲਾਸ਼ ਰੱਖਣ ਦਾ ਬੰਦੋਬਸਤ ਹੈਗਾ ਵਾ? ਤੁਸੀਂ 2 ਦਿਨ ਲਾਸ਼ ਰੱਖ ਲਓ, ਅਸੀਂ ਇਸ ਬੱਚੀ ਦੇ ਲਵਾਹਿਕੀਨ ਨੂੰ ਲੱਭ ਲਈਏ। ਲੇਕਿਨ ਉਹਨਾਂ ਨੇ ਇਨਕਾਰ ਕਰਤਾ। ਸਲਾਨੀ ਵਾਲਿਆਂ ਕੋ ਚਲੇ ਗਏ, ਉਹਨਾਂ ਨੇ ਇਨਕਾਰ ਕਰਤਾ। ਫਿਜ਼ਾਨੇ ਮਦੀਨਾ ਵਾਲਿਆਂ ਕੋ ਚਲੇ ਗਏ, ਉਹਨਾਂ ਨੇ ਇਨਕਾਰ ਕਰਤਾ। ਅਖੀਰ ਉਹਨੇ ਕੀ ਕੀਤਾ ਵਿਚਾਰੇ ਨੇ? ਉਹਨੇ ਇਹ ਕੀਤਾ ਕਿ ਜਨਾਬ ਆਪਣੀ ਇੱਕ ਲੇਡੀ ਕਾਂਸਟੇਬਲ ਬੁਲਾਈ, ਉਹਨੂੰ ਕਿਹਾ ਜੀ ਇਸ ਵਿਚਾਰੀ ਬੱਚੀ ਨੂੰ ਜਿਹੜੀ ਇਸ ਦੁਨੀਆ ਤੋਂ ਚਲੀ ਗਈ ਹੈ ਇਹਨੂੰ ਗੁਸਲ ਦਿਓ। ਉਸ ਵਿਚਾਰੀ ਲੜਕੀ ਜਿਹੜੀ ਲੇਡੀ ਕਾਂਸਟੇਬਲ ਸੀ ਉਹਨੇ ਗੁਸਲ ਦਿੱਤਾ। 10 ਬੰਦੇ ਥਾਣੇ ਵਾਲੇ ਇਕੱਠੇ ਹੋਏ, ਉਹਨਾਂ ਨੇ ਉੱਥੇ ਇੱਕ ਮੌਲਵੀ ਬੁਲਾਇਆ, ਉਹਦਾ ਜਨਾਜ਼ਾ ਪੜ੍ਹਾਇਆ, ਅਮਾਨਤਨ ਉਹਨੂੰ ਦਫਨਾ ਦਿੱਤਾ। ਇਹ ਤਾਂ ਸੀ ਇੱਕ ਲਾਸ਼। ਉਸ ਤੋਂ ਬਾਅਦ ਅੱਜ ਫਿਰ 2 ਲਾਸ਼ਾਂ ਲੱਭ ਗਈਆਂ। ਹੁਣ ਇੱਕ ਲਾਸ਼ ਦੀ ਸ਼ਨਾਖਤ ਜਿਹੜੀ ਆ ਹੋ ਗਈ ਆ, ਜਿਹਦੇ 'ਚ ਕਿਹਾ ਜਾਂਦਾ ਵਾ ਕਿ ਉਹਨੂੰ ਗੈਰਤ ਦੇ ਨਾਮ ਤੇ ਕਤਲ ਕਰਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਗਿਆ। ਇੱਕ ਲਾਸ਼ ਫਿਰ ਇਸ ਤਰ੍ਹਾਂ ਦੀ ਪਈ ਆ ਜਿਹਦੇ ਲਵਾਹਿਕੀਨ ਹੀ ਨਹੀਂ ਲੱਭਦੇ ਪਏ। ਹੁਣ ਲਵਾਹਿਕੀਨ ਲੱਭਣ ਵਾਸਤੇ ਫਿਰ ਪੁਲਿਸ ਜਿਹੜੀ ਆ SHO ਸਾਈਆਂ ਵਾਲਾ ਜਿਹੜਾ ਵਾ ਉਹ ਕਦੀ ਉੱਧਰ ਭੱਜ ਰਿਹਾ, ਕਦੀ ਉੱਧਰ ਭੱਜ ਰਿਹਾ, ਕਦੀ ਉੱਧਰ ਕਹਿ ਰਿਹਾ ਵਾ, ਲੇਕਿਨ ਉਹਨੂੰ ਕੋਈ ਐਸੀ ਜਗ੍ਹਾ ਨਹੀਂ ਲੱਭ ਰਹੀ ਕਿ ਜਿੱਥੇ ਲਾਸ਼ਾਂ ਜਿਹੜੀਆਂ ਵਾ ਉਹਨੂੰ ਰੱਖ ਦਿੱਤਾ ਜਾਵੇ। ਨਾਮ ਨਿਹਾਦ ਔਰਤ ਮਾਰਚ ਦੇ ਨਾਮ ਤੇ ਅਸੀਂ ਬੜੇ ਸਾਰੇ ਸਾਹਮਣੇ ਆ ਜਾਂਦੇ ਆ ਕਿ ਜਨਾਬ ਔਰਤ ਮਾਰਚ ਹੋਣ ਲੱਗਾ ਵਾ, ਔਰਤਾਂ ਦੇ ਹਕੂਕ ਦੀ ਜੰਗ ਲੜੋ। ਬਈ ਜਿਹੜੀਆਂ ਔਰਤਾਂ ਨੂੰ ਕਤਲ ਕਰ ਦਿੱਤਾ ਗੈਰਤ ਦੇ ਨਾਮ ਤੇ, ਜਿਹੜੀਆਂ ਔਰਤਾਂ ਨੂੰ ਨਹਿਰਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਵਾ, ਉਹਨਾਂ ਦੀਆਂ ਲਾਸ਼ਾਂ ਰੱਖਣ ਨੂੰ ਤਾਂ ਤੁਹਾਡੇ ਕੋਲ ਜਗ੍ਹਾ ਕੋਈ ਨਹੀਂ ਹੈਗੀ। ਤੇ ਨਾਮ ਨਿਹਾਦ ਤੁਸੀਂ ਔਰਤਾਂ ਦੇ ਹਕੂਕ ਦੀ ਜੰਗ ਤੁਸੀਂ ਬੜੀ ਲੜ ਲੈਂਦੇ ਆ, ਸਿਰਫ ਇਸ ਤੋਂ ਕਿ ਬਾਹਰਲੇ ਮੁਲਕਾਂ ਕੋਲ ਤੁਹਾਨੂੰ ਪੈਸੇ ਆਣ, ਉਹ ਅਸੀਂ ਜਨਾਬ ਲਾ ਕੇ ਆਪਣੀਆਂ ਗੱਡੀਆਂ ਲੈ ਲਈਏ, ਆਪਣੇ ਘਰ ਲੈ ਲਈਏ ਤੇ ਕਹਿ ਦਈਏ ਜੀ ਔਰਤਾਂ ਦੀ ਆਜ਼ਾਦੀ ਵਾਸਤੇ ਲੜ ਰਹੇ ਆ। ਬਈ ਔਰਤਾਂ ਦੀ ਆਜ਼ਾਦੀ ਵਾਸਤੇ ਲੜਨਾ ਵਾ ਤੇ ਜਿਹੜੀਆਂ ਇਸ ਦੁਨੀਆ ਤੋਂ ਚਲੀਆਂ ਗਈਆਂ ਵਾ
ਜਿਹੜੀ ਉਹਨਾਂ ਦਾ ਜਿਸਮ ਆ ਇਹ ਅੱਲਾਹ ਤਾਲਾ ਦੀ ਅਮਾਨਤ ਆ। ਜਦੋਂ ਅੱਲਾਹ ਤਾਲਾ ਦੀ ਅਮਾਨਤ ਨੂੰ ਤਾਂ ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਹਵਾਲੇ ਕਰ ਦਿਓ ਨਾ, ਪ੍ਰੋਪਰ ਤਰੀਕੇ ਨਾਲ ਉਹਨਾਂ ਦੇ ਲਵਾਇਕੀਨ ਦੇ ਕੋਲ ਲਾਸ਼ਾਂ ਚੱਲ ਜਾਣ ਨਾ, ਕੋਈ ਐਸਾ ਇੰਤਜ਼ਾਮ ਕਰ ਲਓ। ਖੈਰਾਤੀ ਅਦਾਰੇ ਆ ਜਾਂਦੇ ਆ ਹਰ ਸਾਲ ਖੱਲਾਂ ਲੈਣ ਵਾਸਤੇ, ਸਾਰੇ ਮੁਲਕ ਦੇ ਵਿੱਚੋਂ ਖੱਲਾਂ ਇਕੱਠੀਆਂ ਕਰ ਲੈਂਦੇ ਆ। ਜ਼ਕਾਤ ਲੈਣ ਵਾਸਤੇ ਇੱਦਾਂ ਵੱਡੇ ਵੱਡੇ ਇਸ਼ਤਿਹਾਰ ਚਲਾਉਂਦੇ ਆ, ਸਾਨੂੰ ਸਾਰੀ ਜ਼ਕਾਤ ਜਿਹੜੀ ਆ ਸਾਨੂੰ ਹੀ ਦੇ ਦਿਓ, ਸਾਰਾ ਕੁਝ ਇਕੱਠਾ ਕਰਕੇ ਸਾਨੂੰ ਦੇ ਦਿਓ। ਕਿਆ ਤੁਸੀਂ ਇੰਨਾ ਇੰਤਜ਼ਾਮ ਨਹੀਂ ਕਰ ਸਕਦੇ ਕਿ ਲਾਸ਼ਾਂ ਜਿਹੜੀਆਂ ਵਾ ਉਹਨਾਂ ਨੂੰ ਰੱਖਣ ਦਾ ਇੰਤਜ਼ਾਮ ਕਰ ਲਓ। ਗੌਰਮੈਂਟ ਜਿਹੜੀ ਆ ਜਿਹਦਾ ਅਸਲ ਕੰਮ ਆ ਉਹ ਜਨਾਬ ਅਲਾਈਡ ਹਸਪਤਾਲ ਚਲ ਜਾਓ, ਉਹ ਕਹਿੰਦੇ ਸਾਡੇ ਫਰੀਜ਼ਰ ਖਰਾਬ ਆ। ਜਿਹੜੇ TSQ ਹਸਪਤਾਲ ਆ ਉਹ ਕਹਿੰਦੇ ਸਾਡੇ ਕੋਲ ਸਿਰੇ ਤੋਂ ਇੰਤਜ਼ਾਮ ਹੀ ਕੋਈ ਨਹੀਂ ਹੈਗਾ। ਇੱਕ ਅਸੀਂ ਸ਼ਹਿਰੇ ਖਮੋਸ਼ਾ ਬਣਾਇਆ, ਉੱਥੇ ਜਨਾਬ ਗੌਰਮੈਂਟ ਦਾ ਫਰੀਜ਼ਰ ਪਿਆ ਆ, ਉਹ ਵੀ ਅਰਸਾ ਦਰਾਜ਼ ਤੋਂ ਖਰਾਬ ਆ। ਬਈ ਅਗਰ ਇਹ ਖਰਾਬ ਚੀਜ਼ਾਂ ਤੁਸੀਂ ਦਰੁਸਤ ਨਹੀਂ ਕਰਾ ਸਕਦੇ ਤੇ ਭਾਈ ਇਹਨਾਂ ਨੂੰ ਬਣਾਉਂਦੇ ਕਿਉਂ? ਉਹ ਕਹਿੰਦੇ ਨਾ ਕਿ ਇਹ ਨਿਆਣੇ ਆ, ਅਗਰ ਤੁਸੀਂ ਇਹਨਾਂ ਨੂੰ ਪਾਲ ਨਹੀਂ ਸਕਦੇ ਤੇ ਜੰਮਦੇ ਕਿਉਂ? ਮੈਨੂੰ ਇਹ ਤਾਂ ਗੱਲ ਦੱਸ ਦਿਓ। ਅਗਰ ਤੁਸੀਂ ਇੱਕ ਚੀਜ਼ ਬਣਾ ਕੇ ਉਹਦੀ ਹਿਫਾਜ਼ਤ ਨਹੀਂ ਕਰ ਸਕਦੇ ਤੇ ਭਾਈ ਇਹਨੂੰ ਬਣਾਉਂਦੇ ਕਿਉਂ? ਜਨਾਬ ਇਹ ਜਿਹੜੇ ਨਾਮ ਨਿਹਾਦ ਜਿਹੜੇ ਖਵਾਤੀਨ ਦੇ ਨਾਮ ਤੇ ਜੰਗ ਲੜਦੇ ਪਏ ਨੇ, ਜਿਹੜੇ ਬਾਹਰੋਂ ਪੈਸਾ ਮੰਗਾ ਕੇ ਖਾ ਰਹੇ ਨੇ, ਸਾਡੀ ਵਜ਼ੀਰੇ ਵਾਲਾ ਵੀ ਇਹ ਖਾਤੂਨ ਆ, ਉਹ ਵੀ ਬੜੀ ਅੱਜ ਕੱਲ੍ਹ ਐਕਟਿਵ ਆ। ਮੈਂ ਉਹਨੂੰ ਕਹਾਂਗਾ ਕਿ ਸਾਡੇ ਫੈਸਲਾਬਾਦ ਦੇ ਉੱਤੇ ਕੋਈ ਰਹਿਮ ਕੀਤਾ ਜਾਵੇ। ਅਗਰ ਕੋਈ ਬਗੈਰਤ ਇਨਸਾਨ ਗੈਰਤ ਦੇ ਨਾਮ ਦੇ ਉੱਪਰ ਆਪਣੀ ਭੈਣ ਨੂੰ, ਬੇਟੀ ਨੂੰ ਕਤਲ ਕਰਕੇ ਨਹਿਰ ਦੇ ਵਿੱਚ ਸੁੱਟ ਦਿੰਦਾ ਵਾ ਤੇ ਪੁਲਿਸ ਵਿਚਾਰੀ ਕਿੰਨਾ ਕੁ ਉਹਦੇ ਵਾਸਤੇ ਕਰ ਲਵੇ, ਕਿੰਨਾ ਕੁ ਭੱਜ ਲਵੇ? ਕਿਆ ਤੁਸੀਂ SHO ਦੀ ਕਾਰਕਰਦਗੀ ਦੇਖ ਲਈ ਆ? ਹੋਰ ਕਿੰਨਾ ਕੁ ਭੱਜਦਾ ਤੁਸੀਂ ਮੈਨੂੰ ਦੱਸੋ। ਉਹਨੇ ਐਂਡ ਕਰ ਦਿੱਤਾ ਨਾ, ਐਂਡ ਕਰਕੇ ਉਹਨੇ ਕੀ ਕੀਤਾ? ਉਹਨੂੰ ਅਮਾਨਤਨ ਤਸਲੀਮ ਕਰ ਦਿੱਤੀ ਉਹਦੀ। ਹੁਣ ਅੱਜ ਫਿਰ 2 ਲੱਭ ਗਈਆਂ ਵਾ। ਹੁਣ ਉਹ ਚੋਰਾਂ ਨੂੰ ਲੱਭੇਗਾ, ਡਾਕੂਆਂ ਨੂੰ ਲੱਭੇਗਾ, ਰੱਸਾਗੀਰਾਂ ਨੂੰ ਫੜੇਗਾ, ਮਨਸ਼ੀਆਤ ਵਾਲਿਆਂ ਨੂੰ ਫੜੇਗਾ, ਜਾਂ ਡੈੱਡ ਬੋਡੀ ਲੈ ਕੇ ਦਰ ਬਦਰ ਫਿਰੇਗਾ। ਕਦੀ ਉਸ ਬੂਹੇ ਤੇ ਜਾਏਗਾ, ਕਦੀ ਉਸ ਬੂਹੇ ਤੇ ਜਾਏਗਾ, ਕਦੀ ਉਸ ਬੂਹੇ ਤੇ ਜਾਏਗਾ, ਕਿੱਥੇ ਕਿੱਥੇ ਜਾਏਗਾ? ਐਂਡ ਕੀ ਹੋਏਗਾ? ਫਿਰ ਉਹ ਵਿਚਾਰੀ ਉਹ ਲੇਡੀ ਕਾਂਸਟੇਬਲ ਆਏਗੀ, ਠੀਕ ਹੈ, ਜਿਹੜੀ ਉਹਦੀ ਗੁਸਲ ਦੇਗੀ, ਉਸ ਤੋਂ ਬਾਅਦ ਉਹਦੀ ਤਸਵੀਰ ਹੋ ਜਾਏਗੀ। ਲਿਹਾਜ਼ਾ ਮੈਂ ਗੁਜ਼ਾਰਿਸ਼ ਕਰਾਂਗਾ तमाम ਅਦਾਰਿਆਂ ਦੇ ਅੱਗੇ ਕਿ ਸਿਰਫ ਪੁਲਿਸ ਦਾ ਹੀ ਇਹ ਕੰਮ ਨਹੀਂ ਹੈਗਾ, ਤੁਹਾਡਾ ਵੀ ਇਹ ਕੰਮ ਹੈਗਾ ਵਾ ਕਿ ਕੋਈ ਇਸ ਤਰ੍ਹਾਂ ਦੀ ਜਗ੍ਹਾ ਬਣਾਈ ਜਾਵੇ ਜਿੱਥੋਂ ਅਗਰ ਡੈੱਡ ਬਾਡੀਆਂ ਮਿਲਦੀਆਂ ਵਾ ਉਹਨਾਂ ਨੂੰ ਸੰਭਾਲਣ ਦਾ ਪ੍ਰੋਪਰ ਇੰਤਜ਼ਾਮ ਹੋਵੇ। ਤੇ ਮੈਂ ਅੱਗੇ ਜਾ ਕੇ ਦੱਸਾਂਗਾ ਕੱਲ੍ਹ ਵਾਲੇ ਵਿਲਾਗ ਦੇ ਵਿੱਚ ਕਿ ਫੈਸਲਾਬਾਦ ਦੇ ਵਿੱਚ ਕਿੰਨੇ ਕਿੰਨੇ ਫਰੀਜ਼ਰ ਪਏ ਆ, ਕਿੰਨੇ ਕਿੰਨੇ ਖਰਾਬ ਹੋਏ ਪਏ ਆ ਤੇ ਕਿਹਦੀ ਕਾਰਕਰਦਗੀ ਸਿਫਰ ਹੈਗੀ ਆ। ਅੱਛਾ, ਹਰ ਥਾਣੇ ਦੇ ਵਿੱਚ ਨਾ ਕੋਈ 4-4 5-5 ਕਮੇਟੀਆਂ ਬਣਾਈਆਂ ਹੋਈਆਂ। ਕੋਈ ਅਮਨ ਕਮੇਟੀ ਬਣੀ ਆ, ਕੋਈ ਮਿਸਾਲ ਦੀ ਕਮੇਟੀ ਬਣੀ ਆ, ਕੋਈ ਪਿੰਡ ਦੀ ਕਮੇਟੀ ਬਣੀ ਆ, ਕੋਈ ਫਲਾਂ ਕਮੇਟੀ ਬਣੀ ਆ, ਜਿਹੜੀਆਂ ਜਾ ਕੇ ਥਾਣੇ ਦੇ ਵਿੱਚ ਸੁੱਕੀਆਂ ਚੌਧਰਾਂ ਕਰਦੇ ਨੇ। ਤੇ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਕੋਈ ਇੱਕ ਕਮੇਟੀ ਐਸੀ ਬਣਾ ਦਿਓ ਥਾਣੇ ਦੇ ਵਿੱਚ ਕਿ ਜਿਹੜਾ ਲਾਵਾਰਿਸ ਲਾਸ਼ਾਂ ਜਿਹੜੀਆਂ ਵਾ ਉਹਨਾਂ ਨੂੰ ਡੀਲ ਕਰ ਲਵੇ, ਉਹਨਾਂ ਦੀ ਤਦਫੀਨ ਦਾ ਕੋਈ ਬੰਦੋਬਸਤ ਕਰ ਦੇਵੇ। ਕਿਆ ਇਹ SHO ਦਾ ਹੀ ਕੰਮ ਰਹਿ ਗਿਆ ਵਾ? ਕਿਆ ਪੁਲਿਸ ਵਾਲਿਆਂ ਦਾ ਹੀ ਕੰਮ ਰਹਿ ਗਿਆ ਵਾ ਕਿ ਇਹਨਾਂ ਲਾਸ਼ਾਂ ਨੂੰ ਜਾ ਕੇ ਕਿਤੇ ਤਸਵੀਰ ਕਰਨਾ? ਕਿ ਤੁਸੀਂ ਸੁੱਕੀ ਚੌਧਰ ਵਾਸਤੇ ਹੀ ਇਹਦੇ ਮੈਂਬਰ ਬਣਦੇ ਹੋ ਕਮੇਟੀਆਂ ਦੇ? ਮੈਂ ਗੁਜ਼ਾਰਿਸ਼ ਕਰਾਂਗਾ CPO ਸਾਹਿਬ ਨੂੰ ਤੇ ਆਲਾ ਅਫਸਰਾਨ ਨੂੰ ਕਿ ਖੁਦਾ ਦਾ ਨਾਮ ਆ ਕੋਈ ਐਸੀ ਕਮੇਟੀ ਵੀ, ਖਾਸ ਤੌਰ ਤੇ ਜਿਹੜੇ ਪਿੰਡਾਂ ਵਾਲੇ ਥਾਣੇ ਆ ਜਿੱਥੋਂ ਰੋਜ਼ ਜਿਹੜੀਆਂ ਲਾਸ਼ਾਂ ਲੱਭਦੀਆਂ, ਉਹਨਾਂ ਥਾਣਿਆਂ ਦੀ ਹਦੂਦ ਦੇ ਵਿੱਚ ਤਾਂ ਐਸੀਆਂ ਕਮੇਟੀਆਂ ਬਣਾ ਦਿਓ ਜਿਹੜੀਆਂ ਕਮੇਟੀਆਂ ਜਿਹੜੀਆਂ ਵਾ ਲਾਵਾਰਿਸ ਲਾਸ਼ਾਂ ਨੂੰ ਡੀਲ ਕਰਨ, ਉਹਨਾਂ ਦੀ ਤਸਵੀਰ ਦਾ ਬੰਦੋਬਸਤ ਕਰਨ, ਉਹਨਾਂ ਦੇ ਲਵਾਹਿਕੀਨ ਨੂੰ ਲੱਭਣ ਦਾ ਕੰਮ ਕਰਨ। ਕੁਛ ਤਾਂ ਇਹਨਾਂ ਕੋ ਵੀ ਕਰਾ ਲਓ ਨਾ ਕਿ ਸਿਰਫ ਇਹਨਾਂ ਨੂੰ ਥਾਣੇ ਦੇ ਵਿੱਚ ਇੱਕ ਕਮਰਾ ਦੇ ਕੇ ਤੇ ਉੱਤੇ ਪੱਖਾ ਲਾ ਕੇ ਘੁੰਮਣ ਵਾਲੀ ਕੁਰਸੀ ਦੇ ਕੇ ਬਿਠਾਉਣ ਵਾਸਤੇ ਬਣਾਇਆ ਵਾ। ਬਹੁਤ ਸ਼ੁਕਰੀਆ ਤੁਹਾਡਾ।